Now spate of robberies in Canada temples. Durham Regional Police says they are searching for a suspect after 3 religious temples were broken into a quick succession. ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਕਹਿ ਕੇ ਕਿ ਜੀ 3 ਮੰਦਰਾਂ 'ਚ ਇੱਕੋ ਵੇਲੇ ਬ੍ਰੇਕ ਇਨ ਹੋਇਆ ਔਰ ਇਹ ਉਹ ਏਰੀਆ ਜਿੱਥੇ ਖਾਲਿਸਤਾਨੀਆਂ ਦਾ ਬੜਾ ਜ਼ੋਰ ਹੈ। ਮਤਲਬ ਕਹਿਣ ਦਾ ਇਹ ਹੈ ਵੀ ਇਹ ਇੱਕਦਮ ਪੁਆਇੰਟ ਆਊਟ ਕਰਦਾ ਕਿ ਇਹ ਕੰਮ ਜਿਵੇਂ ਖਾਲਿਸਤਾਨੀਆਂ ਨੇ ਕੀਤਾ ਹੋਇਆ। A male was seen on security surveillance entering the temple and making away with a large quantity of cash from donation boxes. 12:45 ਤੇ ਇੱਕ ਮੰਦਰ 'ਚ ਹੁੰਦਾ ਤੇ 1:30 ਵਜੇ another break-in occurred at another location in Pickering which was unsuccessful. About an hour later, the same male with a limp broke into a temple. ਉਹ ਬੰਦਾ ਵੀ ਜਿਹੜਾ ਕਰਨ ਵਾਲਾ ਉਹ ਲੰਗੜਾ ਰਿਹਾ ਨਹੀਂ, ਉਹ ਹੈਲਥੀ ਉਹਦੀਆਂ ਦੋਨੋਂ ਲੱਤਾਂ ਨਹੀਂ ਨੇ, ਪਰ ਉਹ ਤਿੰਨੋਂ ਹੀ ਮੰਦਰ ਉਹਨੇ ਇੱਕੋ ਰਾਤ 2 ਘੰਟੇ 'ਚ ਲੁੱਟੇ। 3 ਇਹ ਜਿਹੜੇ ਗਣਾਤੇ, 3 ਹੋਰ ਗ੍ਰੇਟਰ ਟੋਰਾਂਟੋ ਏਰੀਆ 'ਚ। ਦਾ ਚਿੰਤਪੁਰਨੀ ਟੈਂਪਲ ਵਾਜ਼ ਰੌਬਡ ਔਨ ਸੈਪਟੈਂਬਰ 9, ਹੁਣ ਪਿਛਲੇ ਮਹੀਨੇ 'ਚ ਚਲੇ ਗਏ ਕਿ ਜੀ 9 ਸਤੰਬਰ ਨੂੰ ਚਿੰਤਪੁਰਨੀ ਟੈਂਪਲ ਲੁੱਟਿਆ ਗਿਆ ਸੀ। ਰਮੇਸ਼ਵਰ ਮੰਦਰ ਇਨ ਕੈਲੇਡੋਨ ਇਨ ਸੈਪਟੈਂਬਰ 18 ਤੇ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਅਕਤੂਬਰ 4। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਹਰ ਫਰੰਟ 'ਤੇ ਨਾਕਾਮਯਾਬ ਰਹਿਣ ਤੋਂ ਬਾਅਦ ਹੁਣ ਜਿਹੜੇ ਖਾਲਿਸਤਾਨ ਲਹਿਰ ਨੂੰ ਬਦਨਾਮ ਕਰਨ ਲਈ ਇੱਕ ਹੋਰ ਘਟੀਆ ਜਿਹੜਾ ਹਥਿਆਰ ਹੈ ਉਹ ਕੱਢਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰੇਟਰ ਟੋਰਾਂਟੋ ਵਿੱਚ ਇੱਕ ਰਾਤ ਵਿੱਚ 3 ਮੰਦਰਾਂ ਵਿੱਚੋਂ ਗੋਲਕਾਂ ਤੋੜ ਕੇ ਪੈਸੇ ਲੁੱਟੇ ਗਏ ਨੇ ਔਰ ਯਾਦ ਰਹੇ ਇਸ ਤੋਂ ਪਹਿਲਾਂ ਮੰਦਰਾਂ ਵਿੱਚ ਭਾਰਤ ਵਿਰੋਧੀ ਜਿਹੜੇ ਨਾਅਰੇ ਲਿਖਣ ਦਾ ਇਲਜ਼ਾਮ ਵੀ ਲਗਾਇਆ ਜਾਂਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹਾਂਗੇ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਫਰੇਜ਼ ਤਾਂ ਅਕਸਰ ਅਸੀਂ ਦੁਹਰਾਉਂਦੇ ਤੇ ਜਦੋਂ ਦੁਸ਼ਮਣ ਮਕਾਰ ਘਟੀਆ ਉਸ ਲੈਵਲ ਦਾ ਹੋਏ ਜਿਸ ਬਾਰੇ ਲੋਕਾਂ ਨੇ ਆਪਣੀ ਕਲੈਕਟਿਵ ਮੈਮਰੀ ਦੇ ਵਿੱਚ ਇਸ ਫਰੇਜ਼ ਨੂੰ ਸਦੀਆਂ ਤੋਂ ਸਾਂਭਿਆ ਹੋਏ ਕਿ ਬਗਲ ਮੇ ਛੁਰੀ मुंह में राम राम। अच्छा। और ये एग्जैक्टली उस लाइन के उत्ते जो गुरु नानक साहब ने फरमाया सी, मत्था टिक्का तीड़ धोती कखाई हथ छुरी जगत कसाई, बुचड़ ऑफ द वर्ल्ड। और ये है कि ਉਹਦੀ ਬਗਲ ਦੇ ਵਿੱਚ ਛੁਰੀ ਹੈ ਪਰ ਮੂੰਹ ਦੇ ਉੱਤੇ ਰਾਮ ਰਾਮ ਹੈ। ਹੁਣ ਜਦੋਂ ਦਾ ਕੈਨੇਡਾ ਦੇ ਵਿੱਚ ਇਹਨਾਂ ਦਾ ਭੱਦਾ ਚਿਹਰਾ ਐਕਸਪੋਜ਼ ਹੋਇਆ, ਹਾਲਾਂ ਉਸ ਤੋਂ ਪਹਿਲਾਂ ਹੀ ਜਦੋਂ ਖਾਲਿਸਤਾਨ ਰੈਫਰੈਂਡਮ ਟੋਰਾਂਟੋ ਦੇ ਵਿੱਚ ਹੋਇਆ ਔਰ ਫਿਰ ਸਰੀ ਦੇ ਵਿੱਚ ਹੋਣਾ ਸੀ, ਇਹਨਾਂ ਨੇ ਕਿਵੇਂ ਟੋਰਾਂਟੋ ਦੇ ਵਿੱਚ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਕਿਵੇਂ ਆਪਣੇ ਪੇਡ ਜਿਹੜੇ ਇਸ ਕਿਸਮ ਦੇ ਲੋਕ ਨੇ ਉਹਨਾਂ ਰਾਹੀਂ ਇਹ ਪ੍ਰਚਾਰ ਕਰਵਾਇਆ ਗਿਆ ਔਰ ਝੂਠੇ ਮੰਦਰਾਂ ਦੇ ਉੱਤੇ ਅਕਸ਼ਤਾਮ ਮੰਦਰਾਂ 'ਤੇ ਗ੍ਰੈਫਿਟੀ ਕਿ ਜੀ ਮੰਦਰਾਂ ਦੇ ਦਰਵਾਜ਼ੇ 'ਤੇ ਜਾਂ ਕੰਧ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਮੋਦੀ ਮੁਰਦਾਬਾਦ ਲਿਖ ਦਿੱਤਾ ਔਰ ਇਸ ਨੂੰ ਵੈਂਡਲਿਜ਼ਮ ਕਿਹਾ ਗਿਆ, ਅਟੈਕ ਔਨ ਦਾ ਟੈਂਪਲਸ। ਉਹਨਾਂ ਦੇ ਸਾਰੇ ਟੀਵੀ ਚੈਨਲ ਔਰ ਦੂਸਰੇ ਪ੍ਰੋਪੇਗੈਂਡਾ ਕਰਦੇ ਰਹੇ। ਹੁਣ ਇਹੀ ਕਹਾਣੀ ਉਹਨਾਂ ਨੇ ਜਦੋਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਰੈਫਰੈਂਡਮ ਹੋਣੇ ਸੀ, ਉਸ ਤੋਂ ਪਹਿਲਾਂ ਉੱਥੇ ਵੀ ਮੰਦਰਾਂ ਦੇ ਉੱਤੇ ਹਮਲੇ ਦੀਆਂ ਖਬਰਾਂ ਔਰ ਈਵਨ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ 1-to-1 ਗੁਫ਼ਤਗੂ 'ਚ ਵੀ ਜਦੋਂ ਉਹ ਭਾਰਤ ਗਿਆ, ਜਦੋਂ ਮੋਦੀ ਆਸਟ੍ਰੇਲੀਆ ਆਇਆ, ਇਹ ਕਿਹਾ ਕਿ ਜੀ ਦੇਖੋ ਇਹ ਸਾਡੇ ਮੰਦਰਾਂ ਨੂੰ ਡਿਫੈਂਡ ਕਰੋ, ਹਿੰਦੂਆਂ ਨੂੰ ਡਿਫੈਂਡ ਕਰੋ, ਮੰਦਰਾਂ 'ਤੇ ਗ੍ਰੈਫਟੀ ਹੋ ਰਹੀ। ਪਰ ਆਸਟ੍ਰੇਲੀਅਨ ਪੁਲਿਸ ਨੇ ਤਾਂ ਇਹਨਾਂ ਦਾ ਭਾਂਡਾ ਜਿਹੜਾ ਉਹ ਚਰਾਏ ਦੇ ਵਿੱਚ ਫੋੜਿਆ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਨੇ ਕਿਹਾ ਕਿ ਦਿਸ ਇਜ਼ ਐਨ ਇਨਸਾਈਡ ਹਿੰਦੂ ਜੌਬ, ਕਿ ਬਈ ਇਹਨਾਂ ਨੇ ਖੁਦ ਹੀ ਕੀਤਾ। ਔਰ ਹੁਣ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਸਿੱਖ ਲਾਈਵਸ ਮੈਟਰ ਜਿਹਦੇ 'ਚ 2000 ਤੋਂ ਜ਼ਿਆਦਾ ਪਾਰਟੀਸਪੈਂਟਸ ਨੇ ਮੈਲਬਰਨ 'ਚ ਮਾਰਚ ਕੀਤਾ ਔਰ ਜਿਹੜੀਆਂ 4 ਮੰਗਾਂ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਨੇ ਆਸਟ੍ਰੇਲੀਅਨ ਗੌਰਮੈਂਟ ਦੇ ਸਾਹਮਣੇ ਰੱਖੀਆਂ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਹਮਣੇ ਆਇਆ ਕਿ ਮੰਦਰਾਂ ਦੇ ਉੱਤੇ ਇਸ ਰਿਪੋਰਟ ਨੂੰ ਜਿਹੜਾ ਡੀਕਲਾਸੀਫਾਈ ਕੀਤਾ ਜਾਏ ਔਰ ਜਨਤਕ ਕੀਤਾ ਜਾਏ, ਪ੍ਰੋਪਰ ਜਿਹੜੀ ਉਹਦੀ ਸਾਰੀ ਡਿਟੇਲ ਸਾਹਮਣੇ ਆਏ। ਹੁਣ ਕਿਉਂਕਿ ਉਹਦੇ 'ਚ ਉੱਥੇ ਫੜੇ ਗਏ ਔਰ ਉਹੀ ਪੈਟਰਨ ਸੀ ਜਿਹੜਾ ਕੈਨੇਡਾ 'ਚ ਸੀ ਔਰ ਇਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਵੀ ਹੁਣ ਤਾਂ ਇਹ ਸਾਹਮਣੇ ਆ ਗਿਆ ਵੀ ਇਹ ਆਪ ਹੀ ਕੀਤਾ। ਹੁਣ ਉਹਨਾਂ ਨੇ ਨਵਾਂ ਚੌਂਚਲਾ ਸ਼ੁਰੂ ਕਰ ਲਿਆ ਔਰ ਅੱਜ ਇਹਨਾਂ ਦੀ ਖਬਰ ਮੇਨ, ਨਾਊ ਸਪੇਟ ਆਫ ਰੋਬਰੀਜ਼ ਇਨ ਕੈਨੇਡਾ ਟੈਂਪਲਸ।
Durham Regional Police says they are searching for a suspect after 3 religious temples were broken into a quick succession. ਉਹਨਾਂ ਨੇ ਕਿਹਾ ਜੀ 3 ਮੰਦਰ ਜਿਹੜੇ ਨੇ ਇੱਕੋ ਰਾਤ 'ਚ ਉਹਨਾਂ ਦੀਆਂ ਗੋਲਕਾਂ ਦੇ ਤਾਲੇ ਜਿਹੜੇ ਨੇ ਉਹ ਤੋੜ ਕੇ ਉਹਦੇ 'ਚੋਂ ਨਗਦੀ ਕੱਢ ਕੇ ਲੈ ਗਏ ਔਰ ਉਹਨਾਂ ਨੇ ਕਿਹਾ ਕਿ ਵੀ ਬ੍ਰੇਕ ਇਨ ਔਰ ਵੈਂਡਲਿਜ਼ਮ ਟੈਂਪਲਸ ਓਨਟਾਰੀਓ ਕੈਨੇਡਾ ਵੇਅਰ ਖਾਲਿਸਤਾਨੀ ਸੈਪਰੇਟਿਸਟ ਆਰ ਪਾਰਟਿਕੂਲਰਲੀ ਐਕਟਿਵ। ਹੁਣ ਤੁਸੀਂ ਖਬਰ ਦੇ ਅੰਦਾਜ਼ ਤੋਂ ਵੀ ਲਾਓ ਕਿ ਵੀ ਹਾਲਾਂ ਇਹ ਨਹੀਂ ਹੈ ਵੀ ਚੋਰੀ ਹੋ ਨਹੀਂ ਸਕਦੀ, ਗੁਰਦੁਆਰਿਆਂ ਦੀਆਂ ਵੀ ਗੋਲਕਾਂ ਟੁੱਟਦੀਆਂ ਨੇ ਕਈ ਥਾਂ 'ਤੇ ਔਰ ਬਹੁਤ ਵਾਰ ਉਹ ਡਰੱਗੀ ਜਾਂ ਲੁਟੇਰੇ ਜਾਂ ਉਸ ਕਿਸਮ ਦੇ ਲੋਕ ਇਸ ਕਿਸਮ ਦਾ ਕੰਮ ਕਰਦੇ ਨੇ ਜੀ। ਪਰ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਕਹਿ ਕੇ ਕਿ ਜੀ 3 ਮੰਦਰਾਂ 'ਚ ਇੱਕੋ ਵੇਲੇ ਬ੍ਰੇਕ ਇਨ ਹੋਇਆ ਔਰ ਇਹ ਉਹ ਏਰੀਆ ਜਿੱਥੇ ਖਾਲਿਸਤਾਨੀਆਂ ਦਾ ਬੜਾ ਜ਼ੋਰ ਹੈ। ਮਤਲਬ ਕਹਿਣ ਦਾ ਇਹ ਹੈ ਵੀ ਇਹ ਇੱਕਦਮ ਪੁਆਇੰਟ ਆਊਟ ਕਰਦਾ ਕਿ ਇਹ ਕੰਮ ਜਿਵੇਂ ਖਾਲਿਸਤਾਨੀਆਂ ਨੇ ਕੀਤਾ ਹੋਇਆ। ਦਾ ਡਰਹਾਮ ਰੀਜਨਲ ਪੁਲਿਸ ਸੈਡ ਦੇ ਆਰ ਸਰਚਿੰਗ ਫਾਰ ਅ ਸਸਪੈਕਟ ਆਫਟਰ 3 ਰਿਲੀਜੀਅਸ ਟੈਂਪਲਸ ਵਰ ਬ੍ਰੋਕਨ ਇਨਟੂ ਕੁਇਕ ਸਕਸੈਸ਼ਨ। On Sunday at approximately 12:45 a.m. there was a break-in at a temple in Pickering. Pickering ਦੇ ਮੰਦਰ 'ਚ break-in ਹੋਇਆ। ਇਹ ਹੁਣ ਕੈਮਰਾ ਲੱਗਾ ਹੋਇਆ। ਇਹ male was seen on security surveillance entering the temple and making away with a large quantity of cash from donation boxes. ਹੁਣ ਮੰਦਰ ਹੈ ਕਿ ਸ਼ਮਸ਼ਾਨ ਘਾਟ ਹੈ, ਉੱਥੇ ਵੀ ਸ਼ਮਸ਼ਾਨ ਘਾਟ ਵੀ ਬਾਬਾ ਬੈਠਾ ਹੁੰਦਾ ਕੋਈ ਨਾ ਕੋਈ ਵੀ ਜੇ ਉਹ ਆਏ ਤੁਹਾਡਾ ਕੈਮਰਾ ਦੇਖ ਰਿਹਾ ਹੈ ਉਹਨਾਂ ਨੇ ਤੁਹਾਡੀ ਜੇ ਗੋਲਕ ਹੈ ਉਹਨੂੰ ਕੋਈ ਤੋੜਿਆ ਹੋਏਗਾ ਜਾਂ ਉਹਦੀ ਉਹੀ ਦੇਖ ਲਓ ਵੀ ਸ਼ਕਲ ਪੰਡਤ ਦੀ ਵੀ ਪੰਡਤ ਕੋਲ ਹੀ ਚਾਬੀ ਹੁੰਦੀ ਆ ਉਹੀ ਤਾਂ ਨਹੀਂ ਲੱਗਾ ਹੋਇਆ ਉਹ ਨਿਕਲਣਾ ਅਲਟੀਮੇਟਲੀ ਇਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਬਹੁਤ ਸਾਰਾ ਕੈਸ਼ ਲੈ ਗਏ। ਇਹ ਸ਼ਾਰਟ ਟਾਈਮ ਲੇਟਰ ਐਟ ਅਪਰੋਕਸੀਮੇਟਲੀ 1:30 AM ਹੁਣ 12:45 ਤੇ ਇੱਕ ਮੰਦਰ 'ਚ ਹੁੰਦਾ ਤੇ 1:30 ਵਜੇ another break-in occurred at another location in Pickering which was unsuccessful ਕਿ ਜੀ ਉਹ ਉਹਦੇ 'ਚ ਕਾਮਯਾਬ ਨਹੀਂ ਹੋਏ, ਮਤਲਬ ਥੋੜੀ ਉਹਦੀ ਕਮਜ਼ੋਰ ਸੀ, ਉਹਨੇ ਤੋੜਿਆ ਜਾਂਦਾ ਟੁੱਟਿਆ ਨਹੀਂ, ਇਹ ਕਹਿਣਾ ਚਾਹੁੰਦੇ ਨੇ। About an hour later the same male with a limp broke into a temple। ਉਹ ਬੰਦਾ ਵੀ ਜਿਹੜਾ ਕਰਨ ਵਾਲਾ ਉਹ ਲੰਗੜਾ ਰਿਹਾ ਨਹੀਂ, ਉਹ ਹੈਲਥੀ ਉਹਦੀਆਂ ਦੋਨੋਂ ਲੱਤਾਂ ਨਹੀਂ ਨੇ ਪਰ ਉਹ ਤਿੰਨੋਂ ਹੀ ਮੰਦਰ ਉਹਨੇ ਇੱਕੋ ਰਾਤ 2 ਘੰਟੇ 'ਚ ਲੁੱਟੇ। into a temple in Ajax and stole a large quantity of cash from a donation box। ਉੱਥੋਂ ਵੀ ਲਾਰਜ ਕੁਆਂਟੀਟੀ ਦਵਾਨੀਆਂ ਹੋਣੀਆਂ ਨੇ, ਲਾਰਜ ਕੁਆਂਟੀਟੀ ਹੋਰ ਕੀ ਹੋਣਾ ਹੈ ਤਾਂ ਵਿਚਾਰੇ ਇਵੇਂ ਦਾ ਹੀ ਕੰਮ ਹੁੰਦਾ ਇਹਨੂੰ। ਹੁਣ ਉਹਨਾਂ ਨੇ ਕਿਹਾ ਅਨਦਰ 3 ਇਹ 3 ਇੱਕ ਥਾਂ another 3 temples have been broken into in the greater Toronto area ਕਿ 3 ਹੋਰ ਤਿੰਨ ਇਹ ਜਿਹੜੇ ਗਣਾਤੇ 3 ਹੋਰ ਗ੍ਰੇਟਰ ਟੋਰਾਂਟੋ ਏਰੀਆ 'ਚ। ਦਾ ਚਿੰਤਪੁਰਨੀ ਟੈਂਪਲ ਵਾਜ਼ ਰੌਬਡ ਔਨ September 9 ਹੁਣ ਪਿਛਲੇ ਮਹੀਨੇ 'ਚ ਚਲੇ ਗਏ ਕਿ ਜੀ 9 ਸਤੰਬਰ ਨੂੰ ਚਿੰਤਪੁਰਨੀ ਟੈਂਪਲ ਲੁੱਟਿਆ ਗਿਆ ਸੀ। ਰਾਮੇਸ਼ਵਰ ਮੰਦਰ ਇਨ ਕੈਲੇਡੋਨ ਇਨ September 18 ਤੇ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ October 4। ਹੁਣ ਹੱਦ ਹੋ ਗਈ ਹੈ। 6 ਤੁਹਾਡੇ ਮੰਦਰ 6 ਹਫ਼ਤਿਆਂ ਦੇ ਵਿੱਚ ਵੀ ਉਸ ਤੋਂ ਵੀ ਘੱਟ ਲੁੱਟੇ ਗਏ। ਤੁਸੀਂ ਤਾਂ ਜਾਂ ਤਾਂ ਇਹ ਪੰਡਤ ਹੀ ਉਹਨਾਂ ਨੂੰ ਪੁੱਛੋ ਸਾਰਿਆਂ ਨੂੰ, ਉਹ ਸਾਰੇ ਉਹੀ ਨਿਕਲਣਗੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਹ ਗ੍ਰੈਫਟੀ ਵਾਲੇ ਤਾਂ ਫੜੇ ਗਏ। ਹੁਣੇ ਤੁਸੀਂ ਇਸ ਕਹਾਣੀ ਨੂੰ ਜੋੜੋ। ਸੋ ਇੱਕ ਪਾਸੇ ਤਾਂ ਉਹਨਾਂ ਨੇ ਖਾਲਿਸਤਾਨੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਇਸ ਕਿਸਮ ਦਾ ਪ੍ਰਚਾਰ ਸ਼ੁਰੂ ਕੀਤਾ। ਹੁਣ ਜਦੋਂ ਜਸਟਿਨ ਟਰੂਡੋ ਨੇ UAE ਔਰ ਜਾਰਡਨ ਦੇ ਕਿੰਗ ਨੂੰ ਜਿਹੜਾ ਉਹ ਬਰੀਫ ਕੀਤਾ ਕਿ ਵੀ ਇੰਡੀਆ ਨੇ ਇਹ ਕੰਮ ਕੀਤਾ, ਉਹਨਾਂ ਨੇ ਵਿਆਨਾ ਕਨਵੈਨਸ਼ਨ ਵਾਇਲੇਟ ਕੀਤੀ ਹੈ ਤੇ ਇੰਡੀਆ ਦੇ ਵਿੱਚ ਜਿਸ ਲੈਵਲ ਦੇ ਉੱਤੇ ਉਹਦੀ ਟ੍ਰੋਲਿੰਗ ਜਸਟਿਨ ਟਰੂਡੋ ਦੀ ਇਹਨਾਂ ਦੇ ਜਿਹੜੇ ਪੇਡ ਟ੍ਰੋਲਰ ਨੇ ਉਹਨਾਂ ਨੇ ਕੀਤੀ, ਉਹਦੀ ਖਬਰ ਬਣਾ ਦਿੱਤੀ ਗਈ ਜਿਹੜੀ ਜਸਟਿਨ ਟਰੂਡੋ ਟ੍ਰੋਲਡ ਫॉर ਮੈਂਸ਼ਨਿੰਗ ਇੰਡੀਆ ਆਊਟ ਆਫ ਕੰਟੈਕਸਟ ਟੂ ਗਲੋਬਲ ਲੀਡਰਸ ਕਿ ਜੀ ਉਹ ਕਾਲ ਕਰ ਰਿਹਾ ਹਮਦਰਦੀ ਕਰਨ ਲਈ ਤੇ ਆਊਟ ਆਫ ਕੰਟੈਕਸਟ ਉਹ ਕਰ ਰਿਹਾ। ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਟ੍ਰਿਬਿਊਨ ਵਾਲੇ ਨੇ ਤਾਂ ਪੂਰੇ ਉਹ ਨਫ਼ਰਤ ਭਰੇ ਪੂਰੇ ਟਵੀਟ ਦਿੱਤੇ ਹੋਏ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਗੱਲਬਾਤ ਹੈ ਜਸਟਿਨ ਟਰੂਡੋ ਇਜ਼ ਬੀਇੰਗ ਟ੍ਰੋਲਡ ਫॉर ਰੇਜ਼ਿੰਗ ਇੰਡੀਆ ਐਂਡ ਕੈਨੇਡਾਜ਼ ਨਾਟ ਸੋ ਗੁੱਡ ਟਾਈਜ਼ ਵਿਦ ਦ ਗਲੋਬਲ ਲੀਡਰਸ। ਸੋ ਉਹਦੀ ਟ੍ਰੋਲਿੰਗ ਖਾਲਿਸਤਾਨ ਦੀ ਮੂਵਮੈਂਟ ਨੂੰ ਮੰਦਰ ਚੋਰ ਦੇ ਨਾਲ ਜੋੜ ਦਿਓ। ਪਰ ਇਸ ਸਾਰੇ 'ਚ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਬਹੁਤ ਚੰਗਾ ਜੈਸਚਰ ਕੀਤਾ। ਕੈਨੇਡਾ ਹਕੂਮਤ ਨਾਲ ਥੈਂਕਸ ਗਿਵਿੰਗ ਡੇ ਵਿੱਚ ਸਾਂਝ ਪਾਉਣ ਲਈ ਜਾ ਰਹੇ ਸਰਦਾਰ ਇਮਾਨ ਸਿੰਘ ਮਾਨ, ਸਰਦਾਰ ਕੁਸ਼ਲਪਾਲ ਸਿੰਘ ਮਾਨ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ। ਹੁਣ ਇਹ ਸਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਇਮਾਨ ਸਿੰਘ ਮਾਨ ਔਰ ਉਹ ਪੂਰਾ ਡੈਲੀਗੇਸ਼ਨ ਲੈ ਕੇ ਜਾ ਰਹੇ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਕੈਨੇਡਾ ਦਾ ਕੌਂਸੂਲੇਟ ਹੈ।
ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਚੱਲੇ ਹਾਂ ਥੈਂਕਸਗਿਵਿੰਗ ਵੀ ਤੁਹਾਡਾ ਥੈਂਕਸਗਿਵਿੰਗ ਡੇ ਹੈ ਕਿ ਤੁਸੀਂ ਜਿੱਥੇ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਔਰ ਸਾਰੇ ਮਾਨ ਸਿੰਘ ਮਾਨ ਨੂੰ TV 84 ਨੇ ਇੰਟਰਵਿਊ ਕੀਤਾ ਉਹਨਾਂ ਦੀ ਟੀਮ ਨੇ ਬੜਾ ਅੱਛਾ ਇੰਟਰਵਿਊ ਸੀ ਨਾਈਸ ਉਹਨਾਂ ਨੇ ਕਿਹਾ ਜੀ ਅਸੀਂ ਵੀ ਜਦੋਂ ਹੁਣ ਸਾਡੀ ਫਸਲ ਵਾੜੀ ਘਰ ਆ ਜਾਂਦੀ ਹੈ ਅਸੀਂ ਰੱਬ ਦਾ ਸ਼ੁਕਰੀਆ ਕਰਦੇ ਹਾਂ ਧਰਤੀ ਦਾ ਸ਼ੁਕਰੀਆ ਕਰਦੇ ਹਾਂ ਗੁਰੂ ਦਾ ਸ਼ੁਕਰੀਆ ਕਰਦੇ ਹਾਂ ਵੀ ਅਸੀਂ ਤਾਂ ਉੱਥੇ ਕੈਨੇਡਾ ਦਾ ਸ਼ੁਕਰੀਆ ਕਰਨ ਜਾ ਰਹੇ ਸੀ ਕਿ ਭਾਈ ਤੁਸੀਂ ਜਿਹੜਾ ਉਹ ਸਾਡੇ ਇੱਥੋਂ ਜਿਨ੍ਹਾਂ ਨੂੰ ਜਿਹੜੇ ਬੇਰੁਜ਼ਗਾਰ ਔਰ ਇੱਥੋਂ ਦੀ ਸਟੇਟ ਨੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਨੇ ਤੁਸੀਂ ਉਹਨਾਂ ਨੂੰ ਰੁਜ਼ਗਾਰ ਦਿੱਤਾ ਔਰ ਦੂਸਰਾ ਜਿਹੜਾ ਉਹਨਾਂ ਨੇ ਕਿ ਭਾਈ ਤੁਸੀਂ ਜਿਹੜਾ ਸਾਡੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇੱਥੇ ਵੀ ਹੁੰਦੀਆਂ ਰਹੀਆਂ ਕੋਈ ਆਵਾਜ਼ ਨਹੀਂ ਸੀ ਉੱਠਦੀ ਔਰ ਇੱਥੇ ਜਿਹੜਾ ਉਹ ਤੁਸੀਂ ਦੁਨੀਆ ਦੇ ਸਾਹਮਣੇ ਭਾਰਤ ਨੂੰ ਨੰਗਿਆ ਕੀਤਾ ਔਰ ਇਹ ਜਿਹੜਾ ਉਹਨਾਂ ਦਾ ਮੈਂ ਸਮਝਦਾ ਵੀ ਬਹੁਤ ਚੰਗਾ ਜੈਸਚਰ ਹੈ। ਹਾਲਾਂ ਮੈਂ ਸਮਝਦਾ ਵੀ ਇਹ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇਨਕਸ਼ਾਫ ਕੀਤਾ ਸੀ ਔਰ ਇੱਕਦਮ ਭਾਰਤ ਭਰ ਦੇ ਵਿੱਚ ਕੈਨੇਡਾ ਦੇ ਖਿਲਾਫ ਜਸਟਿਨ ਟਰੂਡੋ ਦੇ ਖਿਲਾਫ ਕਦੇ ਉਹਨਾਂ ਦੇ ਜਹਾਜ਼ ਕੋਕੇਨ ਮਿਲਣ ਤੇ ਫਲਾਣਾ ਸੀ ਉਸ ਵੇਲੇ ਸਿੱਖ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਬਾਦਲ ਕਿਆ ਜਾਂ ਦੂਜਿਆਂ ਕਿਸੇ ਤੋਂ ਤਾਂ ਕੀ ਐਕਸਪੈਕਟਡ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਦਲ ਖਾਲਸਾ ਹੈ ਉਦੋਂ ਫੌਰਨ ਇਹਨਾਂ ਨੂੰ ਡੈਲੀਗੇਸ਼ਨ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਜਾਣਾ ਚਾਹੀਦਾ ਸੀ ਟੂ ਥੈਂਕ ਦਾ ਕੈਨੇਡੀਅਨ ਗਵਰਨਮੈਂਟ ਫॉर ਦਿਸ ਜੈਸਚਰ ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਹੋਰ ਵੀ ਕਰੈਕਟਰ ਅਸੈਸੀਨੇਸ਼ਨ ਕਿਉਂਕਿ ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਵੀ ਉਹ ਡਿਪਲੋਮੈਟ ਵੀ ਉਹਨਾਂ ਨੇ ਇੰਡੀਆ ਨੇ ਕਿਹਾ ਵੀ ਇੱਥੋਂ ਕੱਢੋ G20 ਦੇ ਲਈ ਉਹਨਾਂ ਨੇ ਕੈਨੇਡਾ ਨੇ ਆਪਣਾ ਸਪੀਕਰ ਭੇਜਣ ਤੋਂ ਵੀ ਨਾ ਕਰ ਦਿੱਤੀ ਹੈ ਪਾਰਲੀਮੈਂਟਰੀ ਸਪੀਕਰਸ ਕਨਕਲੇਵ ਦੇ ਵਿੱਚ ਸੋ ਕਨਫਰੰਟੇਸ਼ਨ ਵਧੇਗੀ ਆਉਣ ਵਾਲੇ ਪੀਰੀਅਡ 'ਚ ਕੋਈ ਨਾ ਕੋਈ ਹੋਰ ਸ਼ਰਾਰਤ ਇੰਡੀਅਨ ਏਜੰਸੀਆਂ ਕੈਨੇਡਾ 'ਚ ਵੀ ਔਰ ਕੈਨੇਡਾ ਨੂੰ ਬਦਨਾਮ ਕਰਨ ਲਈ ਕੁਝ ਹੋਰ ਵੀ ਇਹ ਖੇਡ ਖੇਡਣਗੀਆਂ। ਬਿਲਕੁਲ ਜੀ ਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਵਥਲਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।